The US and Canada have cooperated at every level, law enforcement, intelligence and diplomatic, and we will continue to do so because, as you know and as we have said publicly and briefed Congress on, we had an attempted assassination in the United States as well. It was a tragedy what happened in Canada. ਇੱਥੇ assassination ਹੋਈ ਹਰਦੀਪ ਸਿੰਘ ਨਿੱਜਰ ਦੀ ਔਰ ਅਮਰੀਕਾ 'ਚ attempted ਨੂੰ ਅਸੀਂ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ. And it is our joint commitment along with other allies to stand firmly against that. ਇਹ ਅਮਰੀਕਾ ਕੈਨੇਡਾ ਜਾਂ ਦੂਜੇ ਪ੍ਰੋਟੈਕਟ ਕਰਨ ਦੇ ਸਮਰੱਥ ਨਹੀਂ ਨੇ ਤੇ ਅਲਟੀਮੇਟਲੀ ਫਿਰ ਇਹੀ ਹੁੰਦਾ ਕਿ ਭਾਈ ਆਪਣੀ ਰੱਖਿਆ ਆਪ ਕਰੋ ਤੇ ਫਿਰ ਇਹਨਾਂ ਦੇ ਲਈ ਭੱਜਣ ਦਾ ਰਾਹ ਨਹੀਂ ਹੋਣਾ. Activists who took over Khalistan campaign from Hardeep Singh Nijjar warned life at risk. I have been advised by Canadian officials about threats to my life. However, my resolve to work for liberation of Punjab from Indian occupation stays firm. ਇਹਨਾਂ ਦੇ ਘਰ ਦੇ ਉੱਤੇ ਪਹਿਲਾਂ ਵੀ ਜਿਹੜਾ ਇੰਦਰਜੀਤ ਸਿੰਘ ਗੋਸਲ ਦੇ ਘਰ ਦੇ ਉੱਤੇ ਡਰਾਈਵ ਬਾਈ ਸ਼ੂਟਿੰਗ ਹੋਈ ਸੀ ਫਰਵਰੀ 2024 ਦੇ ਵਿੱਚ. Shooting attempt on Khalistan activists raises fears among Northern California Sikhs. ਇਹ ਸਤਵਿੰਦਰ ਸਿੰਘ ਰਾਜੂ ਦੇ ਮਾਮਲੇ 'ਚ ਹੈ. ਐਲੀਗੇਸ਼ਨ ਸੀ ਜਸਟਿਨ ਟਰੂਡੋ ਦਾ ਉਹਨੂੰ ਐਬਸਰਡ ਐਂਡ ਮੋਟੀਵੇਟਡ ਕਹਿ ਕੇ ਡਿਸਮਿਸ ਕੀਤਾ. ਅਮਰੀਕਾ ਦੇ ਮਾਮਲੇ 'ਚ ਇਹ ਡਰਾਮਾ ਕੀਤਾ ਗਿਆ ਜੀ ਅਸੀਂ ਕਮੇਟੀ ਬਣਾ ਦਿੱਤੀ ਹੈ ਪਰ ਕਾਰਵਾਈ ਤਾਂ ਅਮਰੀਕਾ 'ਚ ਵੀ ਜਾਰੀ ਹੈ ਉਹਨਾਂ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਟੈਰਰਿਜ਼ਮ ਦੀ ਔਰ ਕੈਨੇਡਾ ਦੇ ਵਿੱਚ ਕੈਨੇਡੀਅਨ ਏਜੰਸੀਆਂ ਡਿਊਟੀ ਟੂ ਵਾਰ ਨੋਟਿਸ ਦੇ ਰਹੀਆਂ ਨੇ. ਇਟ ਮੀਨਸ ਕਿ ਇਹ ਇਸ ਕੰਮ ਤੋਂ ਹਟੇ ਨਹੀਂ ਨੇ. ਵਿਊਅਰਸ ਵੈਲਕਮ ਬੈਕ ਪ੍ਰੋਗਰਾਮ. ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਕਿ ਅਮਰੀਕਾ ਨੇ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸਲੀਵਾਨ ਨੇ ਕੈਨੇਡਾ ਦੀ ਧਰਤੀ ਤੇ ਖਲੋ ਕੇ ਕਿਹਾ ਹੈ ਕਿ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਕੀਤੀ ਗਈ ਸੀ ਅਤੇ ਅਸੀਂ ਕੈਨੇਡਾ ਨਾਲ ਮਿਲ ਕੇ ਸਾਂਝੇ ਤੌਰ ਤੇ ਇਹਨਾਂ ਹੱਤਿਆਵਾਂ ਦੀ ਪੜਤਾਲ ਕਰ ਰਹੇ ਹਾਂ. ਪਰ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਨੇ ਕੈਨੇਡਾ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜਾਰੀ ਰੱਖਿਆ ਹੋਇਆ ਹੈ ਔਰ ਇਸ ਦੀ ਸ਼ੇਕਰਲੀ ਉਦਾਹਰਨ ਟੋਰਾਂਟੋ ਵਿੱਚ ਖਾਲਸਾ ਰੈਫਰੈਂਡਮ ਦੇ ਆਗੂ ਇੰਦਰਜੀਤ ਸਿੰਘ ਗੋਂਸਲ ਨੂੰ ਕੈਨੇਡੀਅਨ ਏਜੰਸੀਆਂ ਵੱਲੋਂ ਦਿੱਤੀ ਗਈ ਵਾਰਨਿੰਗ ਹੈ ਔਰ ਜਿਸ ਨੂੰ ਡਿਊਟੀ ਟੂ ਵਾਰ ਨੋਟਿਸ ਕਿਹਾ ਜਾਂਦਾ ਹੈ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ. ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਲਗਾਤਾਰਤਾ ਨਾਲ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਟੈਰਰਿਜ਼ਮ ਇਸ ਦਾ ਜ਼ਿਕਰ ਕਰਦੇ ਹਾਂ ਤੇ ਜ਼ਾਹਰ ਹੈ ਕਿ ਇਸ ਵੇਲੇ 13 ਸਤੰਬਰ ਤੋਂ ਨਿਖਿਲ ਗੁਪਤਾ ਉਸ ਦਾ ਟਰਾਇਲ ਸ਼ੁਰੂ ਹੋਣ ਜਾ ਰਿਹਾ ਹੈ. ਉਸ ਦਾ ਇੱਕੋ ਇੱਕ ਇੰਟਰਵਿਊ ਓਨਲੀ ਇੰਟਰਵਿਊ ਇਸ ਸਾਰੇ ਸਾਲ ਦੇ ਵਿੱਚ ਜਿਹੜਾ ਸੰਡੇ ਟੈਲੀਗ੍ਰਾਫ ਨੇ ਕੀਤਾ ਉਸ ਦੇ ਵਿੱਚ ਵੀ ਇਹ ਸਾਹਮਣੇ ਆਇਆ ਕਿ ਵੀ ਕਿਵੇਂ ਉਸ ਨੇ ਜਿਹੜਾ ਰਾਈਟ ਟੂ ਬੀ ਸਾਇਲੈਂਟ ਉਹ ਵਾਇਲੇਟ ਕਰਕੇ ਜਾਂ ਉਹ ਉਹਨੇ ਨਹੀਂ ਲੈਣਾ ਉਸਨੇ ਆਪਣੇ ਆਪ ਨੂੰ ਇਨੋਸੈਂਟ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਦੀ ਜਸਟੀਫਿਕੇਸ਼ਨ ਇਹ ਕੀਤੀ ਕਿ ਅਮਰੀਕਨ ਏਜੰਸੀਆਂ ਨੇ ਭਾਰਤੀ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਇਹ ਸਾਰਾ ਪਾਰਟ ਕੀਤਾ ਗੁਰਪਤਵੰਤ ਪੰਨੂ ਮਰਡਰ ਪਲਾਟ ਦੇ ਵਿੱਚ ਕਿਉਂਕਿ ਮੇਨ ਅਕਿਊਜ਼ਡ ਉਹ ਹੈ ਔਰ 1 ਸਾਲ ਲਗਭਗ ਚੈੱਕ ਰਿਪਬਲਿਕ ਦੀਆਂ ਅਦਾਲਤਾਂ ਦੇ ਚਾਰੋਂ ਫੇਜ਼ ਜਿਹੜੇ ਨੇ ਉਹ ਜਿੱਤਣ ਤੋਂ ਬਾਅਦ ਅਮਰੀਕਨ ਏਜੰਸੀਆਂ ਉਸ ਨੂੰ ਅਮਰੀਕਾ ਲਿਆਉਣ 'ਚ ਕਾਮਯਾਬ ਹੋਈਆਂ ਨੇ. ਹੁਣ ਇਹ ਟਰਾਇਲ ਵੇਲੇ ਪਤਾ ਲੱਗੇਗਾ ਕਿ ਕਿਉਂਕਿ ਅਸੀਂ ਇਹ ਦੇਖਿਆ ਕਿ ਜਿਹੜੀ ਇੰਡਾਈਟਮੈਂਟ ਜਦੋਂ ਕੀਤੀ ਗਈ ਉਸ ਦੀ ਬਿਗਨਿੰਗ ਦੇ ਜੂਨ ਦੇ ਐਂਡ ਦੇ ਵਿੱਚ 2023 ਔਰ ਨਵੰਬਰ 'ਚ ਜਦੋਂ ਉਹਨੂੰ ਅਨਸੀਲ ਕੀਤਾ ਗਿਆ ਕਿਤੇ ਵੀ ਇੰਡੀਆ ਦਾ ਉਸ ਦੇ ਵਿੱਚ ਜ਼ਿਕਰ ਨਹੀਂ ਹੈ. ਔਰ ਇਸ ਲਈ ਅਸੀਂ ਈਵਨ ਜਦੋਂ ਕੁਝ ਵਕੀਲਾਂ ਦੀਆਂ ਫਰਮਸ ਦੇ ਨਾਲ ਇਨ ਕਮਿਊਨੀਕੇਸ਼ਨ ਵੀ ਹੈ ਕਿ ਵੀ ਇੰਡੀਆ ਨੂੰ ਜੋ ਕੁਝ ਇੱਥੇ ਉਹਨਾਂ ਨੇ ਅਮਰੀਕਨ ਸਿਟੀਜ਼ਨਸ ਨਾਲ ਕੀਤਾ ਉਸ ਦੇ ਲਈ ਜਿਹੜਾ ਜਵਾਬ ਦੇ ਠਹਿਰਾਇਆ ਜਾ ਸਕੇ ਤਾਂ ਫਿਰ ਇਹ ਆਉਂਦਾ ਹੈ ਵੀ ਜਦੋਂ ਤੱਕ ਅਮਰੀਕਨ ਸਿਸਟਮ ਦੇ ਵਿੱਚ ਇੰਡੀਅਨ ਕੰਸਪੀਰੇਸੀ ਦੇ ਥੱਲੇ ਇਸ ਦਾ ਟਰਾਇਲ ਜਾਂ ਇਸ ਦੀ ਫਾਈਨਲ ਕਨਵਿਕਸ਼ਨ ਨਹੀਂ ਹੁੰਦੀ ਉਦੋਂ ਤੱਕ ਕੋਈ ਹੋਰ ਕਲਾਸ ਕੇਸ ਸੂਟ ਜਿਹੜਾ ਇੰਡੀਅਨ ਗਵਰਨਮੈਂਟ 'ਤੇ ਫਾਈਲ ਨਹੀਂ ਕੀਤਾ ਜਾ ਸਕਦਾ. ਸੋ ਇਸ ਪੱਖੋਂ ਅਜੇ ਤੱਕ ਅਮਰੀਕਾ ਦਾ ਇਹ ਤਾਂ ਆਇਆ ਕਿ ਵੀ ਉਹਨਾਂ ਨੇ FBI ਨੇ ਜਾਂ ਜਸਟਿਸ ਡਿਪਾਰਟਮੈਂਟ ਨੇ ਵਾਰਨ ਇੱਥੇ ਵੀ ਉਹਨਾਂ ਨੂੰ ਕੀਤਾ ਵੀ ਜਿਹੜੇ ਐਕਟਿਵਿਸਟ ਨੇ ਜਿਨ੍ਹਾਂ ਨੂੰ ਖਤਰੇ ਦੀ ਗੱਲ ਕਹੀ ਗਈ ਔਰ ਇੰਡੀਆ ਨੂੰ ਵੀ ਉਹਨਾਂ ਨੇ ਕਿਹਾ ਪਰ ਹਾਲਾਤ ਇਹ ਨੇ ਵੀ ਇੰਡੀਆ ਨੇ ਇਸ ਸਾਰੇ ਪੀਰੀਅਡ 'ਚ ਇਹ ਕਹਿ ਕੇ ਕਿ ਜੀ ਅਸੀਂ
ਇੱਕ ਕਮੇਟੀ ਬਣਾ ਦਿੱਤੀ ਔਰ ਉਹ ਪੜਤਾਲ ਕਰੇਗੀ। ਜਿਵੇਂ ਕੈਨੇਡਾ ਦੇ ਮਾਮਲੇ 'ਚ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਾਮਲੇ 'ਚ ਟੋਟਲ ਡਿਨਾਇਲ ਔਰ ਪਹਿਲਾ ਰਿਐਕਸ਼ਨ ਜਿਹੜਾ ਐਬਸਰਡ ਐਂਡ ਮੋਟੀਵੇਟਡ ਸੀ, ਉਸ ਦੇ ਉੱਤੇ ਹੀ ਭਾਰਤੀ ਏਜੰਸੀਆਂ ਦੀ ਲਾਈਨ ਰਹੀ। ਔਰ ਈਵਨ ਉਸ ਤੋਂ ਬਾਅਦ ਵੀ ਜਿਹੜੇ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਅਟੈਂਪਟ ਜਿਹੜੇ ਨੇ ਉਹ ਉਹਨਾਂ ਨੇ ਛੱਡੇ ਨਹੀਂ ਨੇ। ਜਿਵੇਂ ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਨਵੰਬਰ ਦੇ ਪਹਿਲੇ ਹਫਤੇ ਜਦੋਂ ਕਿ ਸੰਤੋਖ ਸਿੰਘ ਖੇਲਾ ਪਰਿਵਾਰ ਦਾ ਸਮਾਗਮ ਸੀ ਬੱਚੇ ਬੱਚੀ ਦਾ ਆਨੰਦ ਕਾਰਜ ਦਾ, ਤੇ ਉਦੋਂ ਵੀ ਇਹ ਸਾਰੀ ਲਾਈਨ ਇਹਨਾਂ ਨੇ ਲਈ ਸੀ, ਜਿਹਨੂੰ ਕਿ ਇੱਕ ਕਿਲਰ ਨੂੰ ਪ੍ਰੀਵੀਅਸ ਨਾਈਟ ਕੈਨੇਡੀਅਨ ਏਜੰਸੀਆਂ ਨੇ ਫੜਿਆ ਔਰ ਕੀਤਾ। ਹੁਣ ਅਮਰੀਕਾ ਦੇ ਹਵਾਲੇ ਨਾਲ ਵੀ ਅਸੀਂ ਦੋ ਡਿਵੈਲਪਮੈਂਟਸ ਦੇਖ ਰਹੇ ਹਾਂ। ਇੱਕ ਘਟਨਾ ਜਿਹੜੀ 11 ਅਗਸਤ ਨੂੰ ਸੈਨ ਫਰਾਂਸਿਸਕੋ ਏਰੀਆ 'ਚ ਬੇ ਏਰੀਆ ਦੇ ਵਿੱਚ ਹੋਈ, ਜਿਸ ਦੀ ਰਿਪੋਰਟਿੰਗ ਭਾਵੇਂ 17-18 ਨਵੰਬਰ ਨੂੰ ਹੋਈ, ਔਰ ਕਿਉਂਕਿ ਇਹ ਕੇਸ ਅੰਡਰ ਇਨਵੈਸਟੀਗੇਸ਼ਨ ਹੈ, FBI ਇਨਵੋਲਵ ਹੈ, ਇਸ ਲਈ ਅਸੀਂ ਇਸ ਦੇ ਉੱਤੇ ਬਹੁਤੀ ਟਿੱਪਣੀ ਨਹੀਂ ਸੀ ਕੀਤੀ। ਔਰ ਇਹ ਜਿਹੜੀ ਘਟਨਾ ਹੈ ਇਸ ਦੇ ਵਿੱਚ ਕਿਵੇਂ ਜਿਹੜਾ ਉਹ ਟਾਰਗੇਟ ਕੀਤਾ ਗਿਆ ਸੀ, ਸਤਵਿੰਦਰ ਸਿੰਘ ਜਿਹੜੇ ਨੇ ਸਤਿੰਦਰਪਾਲ ਸਿੰਘ ਰਾਜੂ, ਔਰ ਉਹਨਾਂ ਦੇ ਟਰੱਕ ਦੇ ਉੱਤੇ ਫਾਇਰਿੰਗ ਹੋਈ। ਔਰ ਦੂਜੇ ਉਸ ਦਾ ਅਜੇ ਵੇਰਵਾ ਜਿਉਂ-ਜਿਉਂ FBI ਦੀ ਕੋਈ ਰਿਪੋਰਟ ਆਏਗੀ ਔਰ ਉਸ ਦੇ ਉੱਤੇ ਕੋਈ ਅਰੈਸਟ ਹੋਣਗੀਆਂ। ਪਰ ਜ਼ਾਹਰ ਹੈ ਕਿ ਇਹ ਜਿਵੇਂ ਇਹਨਾਂ ਦਾ ਜ਼ਿਕਰ ਵੀ ਅਸੀਂ ਕੀਤਾ ਰਾਜੂ ਦਾ, ਇਹ ਵੀ ਐਕਟਿਵਿਸਟ ਸੈਨ ਫਰਾਂਸਿਸਕੋ ਔਰ ਸੈਕਰਾਮੈਂਟੋ ਦੀਆਂ ਰੈਫਰੈਂਡਮ ਖਾਲਿਸਤਾਨ ਦੇ ਵੇਲੇ ਫਰੰਟ ਰੈਂਕਿੰਗ ਰੋਲ ਸੀ। ਔਰ ਜਿਹੜੀ ਖਬਰ ਜਿਸ ਨੂੰ ਹੁਣ ਪ੍ਰੋਮੀਨੈਂਟਲੀ ਇਸ ਸ਼ੂਟਿੰਗ ਨੂੰ ਵੀ ਕਵਰ ਕੀਤਾ ਮੀਡੀਆ ਨੇ, ਪਲੱਸ ਜਿਹੜੀ ਨਵੀਂ ਵਾਰਨਿੰਗ ਜਿਹੜੀ ਇੰਦਰਜੀਤ ਸਿੰਘ ਗੋਸਲ ਜਿਹੜੇ ਖਾਲਿਸਤਾਨ ਰੈਫਰੈਂਡਮ ਦੇ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਵੱਡੇ ਥੰਮ ਨੇ ਕੈਨੇਡਾ 'ਚ, ਉਹਨਾਂ ਦੇ ਇਹਨਾਂ ਦੇ ਘਰ ਦੇ ਉੱਤੇ ਪਹਿਲਾਂ ਵੀ ਜਿਹੜਾ ਇੰਦਰਜੀਤ ਸਿੰਘ ਗੋਸਲ ਦੇ ਘਰ ਦੇ ਉੱਤੇ ਡਰਾਈਵ ਬਾਈ ਸ਼ੂਟਿੰਗ ਹੋਈ ਸੀ ਫਰਵਰੀ 2024 ਦੇ ਵਿੱਚ। ਔਰ ਹੁਣ ਜਿਵੇਂ ਸਾਹਮਣੇ ਆਇਆ ਕਿ ਉਹਨਾਂ ਨੂੰ ਕੈਨੇਡੀਅਨ ਸਿਕਿਉਰਿਟੀ ਆਫੀਸ਼ੀਅਲਸ ਨੇ ਪਿਛਲੇ ਦਿਨਾਂ 'ਚ ਉਹਨਾਂ ਦੇ ਉਹ ਘਰ ਗਏ ਔਰ ਬਾਅਦ 'ਚ ਉਹਨਾਂ ਨਾਲ ਉੱਥੇ ਘਰ ਨਹੀਂ ਸੀ, ਫੋਨ 'ਤੇ ਉਹਨਾਂ ਨੇ ਕਿਹਾ ਕਿ ਔਰ ਇਹ ਉਹਨਾਂ ਦਾ ਹੈ ਕਿ ਵੀ ਮੈਨੂੰ ਜਿਹੜਾ ਹੈ I have been advised by Canadian officials about threats to my life. However, my resolve to work for liberation of Punjab from Indian occupation stays firm. ਕਿ ਵੀ ਮੈਨੂੰ ਉਹਨਾਂ ਨੇ ਅਗੇਨ ਵਾਰਨ ਕੀਤਾ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ, ਡਿਊਟੀ ਟੂ ਵਾਰਨ ਨੂੰ ਨੋਟਿਸ ਕਹਿੰਦੇ ਨੇ। ਔਰ ਉਹਨਾਂ ਨੇ ਅਗੇਨ ਇਹ ਡਿਫਾਈਂਸ ਦਿੱਤੀ ਹੈ ਕਿ ਭਾਈ ਸਾਡੀ ਕਮਿਟਮੈਂਟ ਜਿਹੜੀ ਹੈ, ਮੋਦੀ ਸਰਕਾਰ ਸਾਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਤੋਂ ਮਾਰ ਦੇਣ ਦੀਆਂ ਧਮਕੀਆਂ ਜਾਂ ਮਾਰ ਦੇਣ ਦੇ ਨਾਲ ਇਸ ਕੈਂਪੇਨ ਨੂੰ ਜਾਂ ਮੁਹਿੰਮ ਨੂੰ ਸਟਾਪ ਨਹੀਂ ਕਰ ਸਕਦੀ। ਸੋ ਇਹ ਜਿਹੜੀ ਦੋਨੋਂ ਹੀ ਸਟੋਰੀਜ਼ ਜਿਹੜੀਆਂ ਸਾਹਮਣੇ ਨੇ, ਇਸ ਤੋਂ ਇਹ ਨਜ਼ਰ ਆਉਂਦਾ ਹੈ ਕਿ ਭਾਈ ਅਜੇ ਸਤਿੰਦਰਪਾਲ ਸਿੰਘ ਰਾਜੂ ਦੇ ਉੱਤੇ ਅਟੈਕ ਔਰ ਹੁਣ ਇੰਦਰਜੀਤ ਸਿੰਘ ਗੋਸਲ ਨੂੰ ਜਿਹੜਾ ਹੈ ਇਹ ਡਿਊਟੀ ਟੂ ਵਾਰ ਨੋਟਿਸ। ਔਰ ਇਸ ਦੇ ਉੱਤੇ ਈਵਨ ਪੂਰੀਆਂ ਸਟੋਰੀਜ਼ ਲਾਸ ਐਂਜਲਸ ਟਾਈਮ ਨੇ ਦੀ ਸਟੋਰੀ ਹੈ, shooting attempt on Khalistan activists raises fears among Northern California Sikhs। ਇਹ ਸਤਵਿੰਦਰ ਸਿੰਘ ਰਾਜੂ ਦੇ ਮਾਮਲੇ 'ਚ ਹੈ। ਫਿਰ ਅਸੀਂ ਦੂਸਰੀਆਂ ਪ੍ਰੋਮੀਨੈਂਟ ਜਿਹੜੀਆਂ ਨੇ ਨਿਊਜ਼ ਇਸ ਦੇ ਹਵਾਲੇ ਨਾਲ ਗਲੋਬਲ ਨਿਊਜ਼, activist who took over Khalistan campaign from Hardeep Singh Nijjar warned life at risk। ਇੰਦਰਜੀਤ ਸਿੰਘ ਗੋਸਲ ਦੇ ਉੱਤੇ ਹੈ ਕਿ ਭਾਈ ਉਹਨੂੰ ਕਿਵੇਂ ਜਿਹੜਾ ਹੈ ਉਹ ਡਿਊਟੀ ਟੂ ਵਾਰ ਨੋਟਿਸ ਇਸ਼ੂ ਦਿੱਤਾ ਗਿਆ। ਔਰ ਇਸੇ ਤਰ੍ਹਾਂ ਜਿਹੜਾ ਇੱਕ ਹੋਰ ਪ੍ਰੋਮੀਨੈਂਟ ਪਬਲੀਕੇਸ਼ਨ ਜਿਹੜੀ ਵਰਲਡ ਯੂਨਾਈਟਿਡ ਸਟੇਟਸ ਕੈਨੇਡਾ, ਕੈਨੇਡੀਅਨ ਪੁਲਿਸ ਵਾਰਨ ਏਡ ਆਫ ਸਲੇਨ ਸਿੱਖ ਲੀਡਰ ਹਰਦੀਪ ਸਿੰਘ ਨਿੱਜਰ ਆਫ ਥ੍ਰੈਟ ਟੂ ਲਾਈਫ ਸੈਪਰੇਟਿਸਟ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਕਮਜ਼ੋਰ ਪੱਖ ਹੈ ਕਿ ਇਸ ਸਭ ਦੇ ਬਾਵਜੂਦ ਕਿ ਕੈਨੇਡਾ 'ਚ ਅਸੈਸੀਨੇਸ਼ਨ ਹੋਈ ਹਰਦੀਪ ਸਿੰਘ ਨਿੱਜਰ ਦੀ, ਇੱਥੇ ਇੰਡਾਇਕਟਮੈਂਟ ਹੋਈ, ਐਕਸਟ੍ਰਾਡੀਸ਼ਨ ਹੋਈ, ਪਰ ਇਹਦੇ ਬਾਵਜੂਦ ਇਹ ਜਿਹੜਾ ਭਾਰਤੀ ਅਜੀਤ ਡੋਵਲ ਦਾ ਕਿਲਿੰਗ ਮਹਿਕਮਾ ਹੈ ਇਹ ਹਟ ਨਹੀਂ ਰਿਹਾ। ਔਰ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਇੱਕ ਸਟੇਜ ਤੇ ਭਾਰਤ ਨੇ ਕੈਨੇਡਾ ਔਰ ਅਮਰੀਕਾ ਦੋਨਾਂ ਨੂੰ ਅੱਡ ਕਰਕੇ ਕਰਨ ਦਾ, ਕੈਨੇਡਾ ਦੇ ਤਾਂ ਜਿਹੜਾ ਐਲੀਗੇਸ਼ਨ ਸੀ ਜਸਟਿਨ ਟਰੂਡੋ ਦਾ, ਉਹਨੂੰ ਐਬਸਰਡ ਐਂਡ ਮੋਟੀਵੇਟਡ ਕਹਿ ਕੇ ਡਿਸਮਿਸ ਕੀਤਾ। ਅਮਰੀਕਾ ਦੇ ਮਾਮਲੇ 'ਚ ਇਹ ਡਰਾਮਾ ਕੀਤਾ ਕਿ ਜੀ ਅਸੀਂ ਕਮੇਟੀ ਬਣਾ ਦਿੱਤੀ ਹੈ, ਪਰ ਕਾਰਵਾਈ ਤਾਂ ਅਮਰੀਕਾ 'ਚ ਵੀ ਜਾਰੀ ਹੈ ਉਹਨਾਂ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਟੈਰਰਿਜ਼ਮ ਦੀ। ਔਰ ਕੈਨੇਡਾ ਦੇ ਵਿੱਚ ਕੈਨੇਡੀਅਨ ਏਜੰਸੀਆਂ ਡਿਊਟੀ ਟੂ ਵਾਰ ਨੋਟਿਸ ਦੇ ਰਹੀਆਂ ਨੇ। ਇਟ ਮੀਨਸ ਕਿ ਇਹ ਇਸ ਕੰਮ ਤੋਂ ਹਟੇ ਨਹੀਂ ਨੇ। ਔਰ ਹਿੰਦੂ ਪੋਲੀਟੀਕਲ ਲੌਬੀ ਨੇ, ਹਿੰਦੂ ਕੋਲੀਸ਼ਨ ਦੇ ਥੱਲੇ ਜਿਹੜਾ ਆਰਗੇਨਾਈਜੇਸ਼ਨਾਂ ਦਾ ਸਮੂਹ ਹੈ, ਉਹਨਾਂ ਨੇ
ਜਿਹੜੀ ਹੈ ਉਹ ਇੰਟੈਂਸ ਲੌਬੀ ਕਰਕੇ, ਪੈਸਾ, ਲੌਬੀ ਦਾ ਮਤਲਬ ਪੈਸਾ ਕਰਕੇ, ਜਿਹੜਾ ਬੀਬੀ ਬੈਂਸ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹੜਾ ਉਹਨਾਂ ਨੇ ਅਸੈਂਬਲੀ ਦੇ ਵਿੱਚ ਕੈਲੀਫੋਰਨੀਆ ਦੀ ਪਾਸ ਕਰਵਾਇਆ ਸੀ, ਉਹਨੂੰ ਸੈਨੇਟ ਦੇ ਵਿੱਚ ਬਲੌਕ ਕਰਾ ਦਿੱਤਾ ਹੈ। ਐਪਰੋਬੇਸ਼ਨ ਕਮੇਟੀ ਦੇ ਸਾਹਮਣੇ ਹੁੰਦਾ ਹੈ ਵੀ ਵੱਟੇ ਖਾਤੇ ਪਾਈ। ਉਸ ਦੀ ਅਸੀਂ ਜਿਹੜੀ ਹਿੰਦੂ ਕੋਲੀਸ਼ਨ ਜਥੇਬੰਦੀਆਂ ਦੀ ਜਿਹੜੀ ਸਟੇਟਮੈਂਟ ਹੈ ਉਹਦੀ ਓਰੀਜਨਲ ਕਾਪੀ ਸਾਨੂੰ ਮਿਲ ਗਈ ਹੈ। ਅਸੀਂ ਇੱਕ ਅੱਧੇ ਦਿਨ 'ਚ ਉਹਨੂੰ ਡਿਸਕਸ ਕਰਾਂਗੇ ਕਿ ਕਿਵੇਂ ਇਹਨਾਂ ਨੇ ਪੋਲੀਟੀਕਲ ਢਾਂਚੇ ਦੇ ਵਿੱਚ ਵੀ ਇੱਥੇ ਆਪਣਾ ਉਹ ਪੂਰਾ ਮਿਸ ਇਨਫੋਰਮੇਸ਼ਨ ਕੈਂਪੇਨ ਦੇ ਥੱਲੇ ਖਾਲਿਸਤਾਨੀ ਜਿਹੜਾ ਸਾਡਾ ਰਾਈਟ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਜਿਹੜਾ ਖਾਲਿਸਤਾਨ ਰੈਫਰੈਂਡਮ ਦੇ ਰੂਪ 'ਚ ਸਿੱਖ ਜਿਸ ਨੂੰ ਜਿਹੜਾ ਉਹ ਲਾਗੂ ਕਰ ਰਹੇ ਨੇ, ਉਸ ਨੂੰ ਵੀ ਐਕਸਟ੍ਰੀਮਿਜ਼ਮ ਦੇ ਖਾਤੇ 'ਚ, ਹਿੰਦੂ ਫੋਬੀਆ ਵਰਗੀਆਂ ਟਰਮਸ, ਔਰ ਉਸ ਸਾਰੇ ਦੇ ਥੱਲੇ ਪੋਲੀਟੀਕਲ ਇਨਫਲੂਐਂਸ 'ਤੇ ਪਹੁੰਚਦੇ ਆ। ਕਿਉਂਕਿ ਪਿਛਲਾ ਕਾਸਟ ਬੇਸਡ ਬਿੱਲ ਤਾਂ ਗਵਰਨਰ ਤੋਂ ਵੀਟੋ ਕਰਵਾਇਆ ਸੀ, ਔਰ ਜ਼ਾਹਰ ਹੈ ਗਵਰਨਰ ਔਰ ਦੂਜੇ ਫੰਡਿੰਗ ਦੇ ਨਾਲ, ਪਰ ਇਹ ਤਾਂ ਇਹਨਾਂ ਨੇ ਸੈਨੇਟ ਦੇ ਵਿੱਚ ਜਿਹੜਾ ਉਹਨੂੰ ਪਹੁੰਚਦੇ ਆ ਕਿਉਂਕਿ ਉੱਥੋਂ ਯੂਨੈਨੀਮਸਲੀ ਆਲਮੋਸਟ ਪਾਸ ਹੋਇਆ ਸੀ ਅਸੈਂਬਲੀ 'ਚ, ਔਰ ਸੈਨੇਟ 'ਚ ਵੀ ਉਹਨੂੰ ਮੈਨੂੰ ਇਹ ਸੀ ਵੀ ਵੀਟੋ ਤਾਂ ਕਰਵਾਉਣਗੇ ਪਰ ਗਵਰਨਰ ਤੋਂ, ਪਰ ਇਸ ਵਾਰ ਉਹਨੂੰ ਐਪਰੋਪਰੀਏਸ਼ਨ ਕਮੇਟੀ ਦੇ ਥੱਲੇ ਹੀ ਕਿਲ ਕਰਾ ਦਿੱਤਾ ਗਿਆ। ਹੁਣ ਇਸ ਸਾਰੀ ਬੈਕਗਰਾਊਂਡ 'ਚ ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਲੈਸ ਦੈਨ 3 ਮੰਥਸ, ਨਵੰਬਰ ਦੀਆਂ ਚੋਣਾਂ ਨੇ, ਭਾਵੇਂ ਪਾਵਰ ਤਾਂ ਜਨਵਰੀ ਦੇ ਵਿੱਚ ਸਰੈਂਡਰ ਹੁੰਦੀ ਹੈ, ਸੋ ਇਸ ਵੇਲੇ ਗੁੱਡੀ ਮਾਹੌਲ ਬਣਾਉਣ ਦੇ ਲਈ ਬਾਈਡਨ ਨੇ ਆਪਣੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੂੰ ਜਿਹੜਾ ਉਹ ਚਾਈਨਾ ਵੀ ਭੇਜਿਆ, ਕੈਨੇਡਾ ਵੀ ਗਿਆ, ਹੋਰ ਵੀ ਜਿਵੇਂ ਈਰਾਨ ਦੇ ਨਾਲ ਵੀ ਕੋਈ ਨਾ ਕੋਈ ਗੰਢ ਧੁੱਪ ਕੀਤੀ ਹੈ। ਇਹੀ ਕਾਰਨ ਹੈ ਕਿ ਵੀ ਜਿਹੜਾ ਈਰਾਨ ਨੇ ਕਿਹਾ ਸੀ ਵੀ ਅਸੀਂ ਬਦਲਾ ਲਵਾਂਗੇ ਜਿਹੜਾ ਕਿ ਪੋਲੀਟੀਕਲ ਹੈਡ ਨੂੰ ਤਹਿਰਾਨ ਦੀ ਸਰਜ਼ਮੀਨ ਤੇ ਮਾਰਿਆ ਸੀ, ਲੇਕਿਨ ਇਉਂ ਲੱਗਦਾ ਵੀ ਉਹਨੂੰ ਵੀ ਬਾਈਡਨ ਨਹੀਂ ਚਾਹੁੰਦਾ ਕਿ ਵੀ ਉਹਦੇ ਟਰਮ ਦੇ ਐਂਡ ਤੇ ਮੌਕੇ ਤੇ ਕੋਈ ਵਾਈਡਨ ਹੋ ਜਾਏ ਵਾਰ, ਔਰ ਦੂਜੇ, ਔਰ ਸ਼ਾਇਦ ਇਸੇ ਮਾਹੌਲ ਦਾ ਫਾਇਦਾ ਚੁੱਕਦਿਆਂ ਇਜ਼ਰਾਈਲ ਨੇ ਅੱਜ ਵੈਸਟ ਬੈਂਕ ਦੇ ਉੱਤੇ ਵੀ 4 ਸ਼ਹਿਰਾਂ 'ਚ ਉਹਨਾਂ ਦੇ ਪੂਰੀ ਸਾਈਮਲਟੇਨੀਅਸਲੀ ਫੁੱਲ ਸਕੇਲ ਅਟੈਕ ਕਰਕੇ ਜਿਹੜਾ 1 ਦਰਜਨ ਦੇ ਕਰੀਬ ਇਨੋਸੈਂਟ ਫਲਸਤੀਨੀਆਂ ਨੂੰ ਮਾਰ ਮੁਕਾਇਆ। ਉਹ ਤਾਂ ਆਪਣੇ ਕੰਮ ਲੱਗਾ ਹੋਇਆ, ਔਰ ਮੈਨੂੰ ਲੱਗਦਾ ਵੀ ਇਸੇ ਹੀ ਮੌਕੇ ਦਾ ਫਾਇਦਾ ਉਠਾਉਂਦੇ ਆ ਜਿਹੜਾ ਇੰਡੀਆ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਇਹਨਾਂ ਦਾ ਕੰਮ ਹੈ, ਇਹਨਾਂ ਨੇ ਵੀ ਜਾਰੀ ਰੱਖਿਆ ਹੋਇਆ। ਇਹ ਵੱਖਰੀ ਕਹਾਣੀ ਹੈ ਕਿ ਭਾਈ ਅਲਟੀਮੇਟਲੀ ਜਿਸਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਇਹ ਜ਼ਿੰਦਗੀ ਔਰ ਮੌਤ ਰੱਬ ਦੇ ਹੱਥ ਹੁੰਦੀ ਹੈ। ਬਹੁਤ ਸਾਰੇ ਵਲਨਰੇਬਿਲਿਟੀ ਵੀ ਹੈ, ਪਰ ਇਹ ਅਮਰੀਕਨ ਐਡਮਿਨਿਸਟ੍ਰੇਸ਼ਨ ਦੀ ਫੇਲਿਅਰ ਵੀ ਦਿਖਾਉਂਦੀ ਹੈ। ਹਾਲਾਂ ਜੇਕ ਸਲੀਵਾਨ ਜਿਹੜੇ ਕਿ ਇਸੇ ਹੀ ਅੱਜ ਕੱਲ੍ਹ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਜਾਣ ਤੋਂ ਪਹਿਲੇ ਗੁੱਡੀ ਮਾਹੌਲ ਕ੍ਰੀਏਟ ਕਰਨ ਦੇ ਲਈ ਕੈਨੇਡਾ ਵੀ ਗਏ। ਕੈਨੇਡਾ ਦੇ ਵਿੱਚ ਹੈਲੀਫੈਕਸ, ਇਹ ਨੋਵਾ ਸਕੋਸ਼ੀਆ ਉਹਨਾਂ ਦੀ ਸਟੇਟ ਹੈ, ਉਸ ਦੇ ਵਿੱਚ ਉਹਨਾਂ ਦੀ ਕੈਬਨਿਟ, ਕੈਨੇਡੀਅਨ ਕੈਬਨਿਟ ਰਿਟਰੀਟ ਸੀ, ਉਹਦੇ 'ਚ ਗਏ ਔਰ ਉੱਥੇ ਸਾਰਿਆਂ ਨੂੰ ਮਿਲੇ ਔਰ ਮੁਲਾਕਾਤ ਜਸਟਿਨ ਟਰੂਡੋ ਨਾਲ ਵੀ ਕੀਤੀ। ਔਰ ਉਸ ਤੋਂ ਬਾਅਦ ਜਦੋਂ ਮੀਡੀਆ ਦੇ ਸਾਹਮਣੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦਾ ਔਰ ਦੂਸਰਾ ਸਵਾਲ ਆਇਆ ਤਾਂ ਉਹਨੇ ਰਿਸਪੌਂਡ ਕੀਤਾ, ਜੈਕ ਸਲੀਵਾਨ ਨੇ। ਉਹਨਾਂ ਨੇ ਕਿਹਾ ਜੀ ਦਾ US ਐਂਡ ਕੈਨੇਡਾ ਹੈਵ ਕੋਆਪਰੇਟਿਡ ਐਟ ਐਵਰੀ ਲੈਵਲ, ਲਾ ਐਨਫੋਰਸਮੈਂਟ, ਇੰਟੈਲੀਜੈਂਸ ਐਂਡ ਡਿਪਲੋਮੈਟਿਕ, ਕਿ ਅਸੀਂ ਕੈਨੇਡਾ ਦੇ ਨਾਲ ਇਹਨਾਂ ਤਿੰਨੋਂ ਹੀ ਫਰੰਟਸ ਦੇ ਉੱਤੇ ਲਾ ਐਨਫੋਰਸਮੈਂਟ, ਕਾਨੂੰਨ ਨੂੰ ਲਾਗੂ ਕਰਨਾ, ਇੰਟੈਲੀਜੈਂਸ, ਖੁਫੀਆ ਜਾਣਕਾਰੀ ਦੀ ਸਾਂਝ, ਔਰ ਡਿਪਲੋਮੈਟ, ਕੂਟਨੀਤੀ, ਇਹ ਅਸੀਂ ਜਿਹੜਾ ਸਾਂਝਾ ਹੈ ਸਾਡਾ, ਐਂਡ ਵੀ ਵਿਲ ਕੰਟੀਨਿਊ ਟੂ ਡੂ ਸੋ ਬਿਕੋਜ਼ ਐਜ਼ ਯੂ ਨੋ ਐਂਡ ਐਜ਼ ਵੀ ਹੈਵ ਸੈਡ ਪਬਲਿਕਲੀ ਐਂਡ ਬਰੀਫਡ ਕਾਂਗਰਸ ਔਨ, we had an attempted assassination in the United States as well. It was a tragedy what happened in Canada. ਉਹਨੇ ਦੋਨਾਂ ਨੂੰ ਜਦੋਂ ਅਸੈਸੀਨੇਸ਼ਨ ਕਿਹਾ ਜਾਂਦਾ ਹੈ, ਇਹਦਾ ਮਤਲਬ ਹੈ ਕਿ ਉਹਨਾਂ ਨੇ ਉਹਨੂੰ ਟਾਰਗੇਟ ਕਿਲਿੰਗ ਮੰਨਿਆ। ਅਮਰੀਕਾ ਨੇ ਵੀ ਕੈਨੇਡਾ ਦੀ ਧਰਤੀ ਤੇ ਖਲੋ ਕੇ ਉਹਨਾਂ ਨੇ ਕਿਹਾ ਵੀ ਅਮਰੀਕਾ 'ਚ ਵੀ ਅਸੈਸੀਨੇਟਡ ਅਟੈਂਪਟ, ਜ਼ਾਹਰ ਹੈ ਗੁਰਪਤਵੰਤ ਪੰਨੂ ਮਰਡਰ ਪਲਾਟ ਜਿਹੜਾ ਫਾਈਲ ਕੀਤਾ। ਔਰ ਇਸ ਤੋਂ ਬਾਅਦ ਉਹਨੇ ਕਿਹਾ we have good cooperation and coordination on these issues and we take a very firm line on the question of attempted and actualized assassination in our two countries. ਜਿੱਥੇ assassination ਹੋਈ ਹਰਦੀਪ ਸਿੰਘ ਨਿੱਜਰ ਦੀ ਔਰ ਅਮਰੀਕਾ 'ਚ attempted ਨੂੰ ਅਸੀਂ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ, and it is our joint commitment along with other allies to stand firmly against that, ਕਿ ਇਹ ਸਾਡੀ ਸਾਂਝੀ ਕਮਿਟਮੈਂਟ ਹੈ ਬਾਕੀਆਂ ਦੇ ਨਾਲ ਮਿਲ ਕੇ ਕਿ ਅਸੀਂ ਇਸ ਦੇ ਖਿਲਾਫ ਖਲੋਣਾ। ਹੁਣ ਇਹ ਸਾਰੇ ਦੇ ਚੱਲਦੇ ਆ, ਜੇ ਇਹ ਬਿਆਨ ਤਾਂ ਬੜਾ ਸਟਰੋਂਗ ਹੈ ਕਿ ਉਹਨੇ ਅਸੈਸੀਨੇਸ਼ਨ ਵੀ ਮੰਨ ਲਿਆ, ਜੈਕ ਸਲੀਵਾਨ ਨੇ ਕੈਨੇਡਾ ਦੇ ਸਟੈਂਡ ਨੂੰ ਵੀ ਠੀਕ ਕਿਹਾ, ਇੰਡੀਆ ਨੂੰ ਵੀ ਉਹਨਾਂ ਨੇ ਵਾਰਨ ਕੀਤਾ ਦੂਜਾ, ਪਰ ਜੇ ਇਹਦੇ ਬਾਵਜੂਦ
ਇਹੀ ਹਾਲ ਹੋ ਰਿਹਾ ਹੈ ਕਿ ਅਮਰੀਕਾ ਦੇ ਵਿੱਚ 11 ਅਗਸਤ ਨੂੰ ਇਹ ਪਾਰਟ ਹੁੰਦਾ ਹੈ ਜਿੱਥੇ ਕਿ ਜਿਹੜਾ ਉਹ ਹਮਲਾ ਹੁੰਦਾ ਹੈ ਔਰ ਉਸ ਦੀ ਇਨਵੈਸਟੀਗੇਸ਼ਨ ਹੈ। ਤੇ ਪਲੱਸ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਜਿਹੜਾ 22-23 ਅਗਸਤ ਨੂੰ ਜਿਹੜਾ ਉਹ ਇਸ ਦਾ ਇੰਦਰਜੀਤ ਸਿੰਘ ਗੋਸਲ ਨੂੰ ਜਿਹੜਾ ਉਹ ਡਿਊਟੀ ਟੂ ਵਾਰ ਨੋਟਿਸ ਮਿਲਦਾ ਹੈ ਹਾਂ 22-23 ਅਗਸਤ ਨੂੰ। ਸੋ ਇਸ ਦਾ ਮਤਲਬ ਇਹ ਹੈ ਕਿ ਵੀ ਇਹ ਉਸ ਪੀਰੀਅਡ ਜਦੋਂ ਕਿ ਜੈਕ ਸਲੀਵਾਨ ਕੈਨੇਡਾ ਦੀ ਧਰਤੀ ਤੇ ਹੈ, ਅੱਜ ਅਸੀਂ 28 ਅਗਸਤ ਨੂੰ ਗੱਲ ਕਰ ਰਹੇ ਹਾਂ, ਸੋ ਉਹਨਾਂ ਦਿਨਾਂ 'ਚ ਇਹ ਪਿੱਛੇ ਤਾਂ ਨਹੀਂ ਹਟੇ ਹੈ। ਬਿਲਕੁਲ। ਸੋ ਇਹ ਸਾਰਾ ਜਿਹੜਾ ਹੈ ਇਹ ਜਿੱਥੇ ਡੇਂਜਰ ਬੈਲਸ ਅਲਾਰਮ ਹੈ ਸਾਰਿਆਂ ਦੇ ਲਈ ਜਿਹੜੇ ਵੀ ਐਕਟਿਵਿਸਟ ਨੇ, ਔਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਪਹਿਲਾਂ ਵੀ, ਔਰ ਇਹ ਸਾਰੇ ਦਾ ਕਿਉਂਕਿ ਜਿਹੜੇ ਡਿਊਟੀ ਟੂ ਵਾਰ ਜਿਨ੍ਹਾਂ ਨੂੰ FBI ਨੇ ਕੀਤਾ ਸੀ ਵੀ ਉਹਦਾ ਹਿੱਸਾ ਹੈ, ਔਰ ਇਸ ਸਾਰੇ ਦੇ ਚੱਲਦਿਆਂ ਦਾ ਮਤਲਬ ਹੈ ਕਿ ਵੀ ਅੱਜ ਵੀ ਉਹ ਉਸੇ ਤਰੀਕੇ ਦੇ ਨਾਲ ਹੀ ਉਹ ਬਿਲਕੁਲ ਬੇਖੌਫ ਹੋ ਕੇ, ਕਿਉਂਕਿ ਜਦੋਂ ਤੱਕ ਅਕਾਊਂਟੇਬਿਲਟੀ ਨਹੀਂ ਹੁੰਦੀ, ਜੇ ਤਾਂ ਇੱਕਦਮ ਜਿਵੇਂ ਪੈਨਿਕ ਸੀ ਇੰਡੀਆ 'ਚ, ਫੜੇ ਗਏ ਸੀ, ਨਾਮ ਵੀ ਆ ਗਿਆ ਮੀਡੀਆ 'ਚ ਵੀ ਸੀ ਕਿ ਵਿਕਰਮ ਯਾਦਵ ਹੈ, ਕਿ ਅਜੀਤ ਡੋਵਾਲ ਹੈ, ਕਿ ਉਹ ਗੋਇਲ ਹੈ ਜਿਹੜਾ 30 ਜੂਨ ਨੂੰ ਰਿਟਾਇਰ ਹੋਇਆ, ਪਰ ਉਹਦੇ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਠੀਕ ਹੈ ਸਭ ਕੁਝ ਜਿਹੜਾ ਉਹ ਨਾਰਮਲ ਜਿਹਾ ਚੱਲ ਰਿਹਾ ਤੇ ਇਹ ਜਿਹੜਾ ਇਸ ਵੇਲੇ ਰੈਸਟ ਟਾਈਮ ਹੈ ਜਦੋਂ ਕਿ ਚੇਂਜ ਆਫ ਗਾਰਡ ਹੋਣਾ ਵਾਈਟ ਹਾਊਸ ਦਾ, ਉਹਦੇ 'ਚ ਸਿੱਖ ਮੁੱਦੇ ਨੂੰ ਦੱਬ ਦਿਓ। ਪਰ ਇਹਨਾਂ ਨੇ ਸ਼ਾਇਦ ਸਿੱਖ ਕੌਮ ਦੀ ਹਿਸਟਰੀ ਔਰ ਸਿੱਖ ਕੌਮ ਦਾ ਜਿਹੜਾ ਗੈਰਤ ਵਾਲਾ ਪੱਖ ਹੈ ਉਸ ਨੂੰ ਸ਼ਾਇਦ ਉਹ ਤਾਂ ਕਹਿੰਦੇ ਨੇ ਬ੍ਰਾਹਮਣ ਬਹੁਤ ਸਿਆਣੇ ਨੇ, ਪਰ ਮੈਨੂੰ ਲੱਗਦਾ ਵੀ ਉਹ ਸਿੱਖਾਂ ਨੂੰ ਸਮਝਣ 'ਚ ਗਲਤੀ ਕਰ ਰਹੇ ਨੇ, ਕਿਉਂਕਿ ਅਜੇ ਤੱਕ ਅਸੀਂ ਇਹਨਾਂ ਦੇ ਉੱਤੇ ਯਕੀਨ ਕਰਦੇ ਹਾਂ ਅਮਰੀਕਾ, ਕੈਨੇਡਾ ਜਾਂ ਫਾਈਵ ਆਈਜ਼ ਕੰਟਰੀਜ਼, ਤੇ ਇਹ ਜਿਹੜਾ ਫੀਲਡ 'ਚ ਇਹ ਸਾਨੂੰ ਖਿੱਚ ਰਹੇ ਨੇ, ਇਹਦੇ 'ਚ ਤਾਂ ਸਾਡੇ ਤੋਂ ਬਿਹਤਰ ਐਕਸਪਰਟ ਕੋਈ ਨਹੀਂ ਹੈ। ਤੇ ਜੇ ਸਿੱਖਾਂ ਨੇ ਇਸ ਨੂੰ ਇਹ ਦੇਖ ਲਿਆ ਕਿ ਭਾਈ ਇਹ ਅਮਰੀਕਾ, ਕੈਨੇਡਾ ਜਾਂ ਦੂਜੇ ਪ੍ਰੋਟੈਕਟ ਕਰਨ ਦੇ ਸਮਰੱਥ ਨਹੀਂ ਨੇ, ਤੇ ਅਲਟੀਮੇਟਲੀ ਫਿਰ ਇਹੀ ਹੁੰਦਾ ਕਿ ਭਾਈ ਆਪਣੀ ਰੱਖਿਆ ਆਪ ਕਰੋ, ਤੇ ਫਿਰ ਇਹਨਾਂ ਦੇ ਲਈ ਭੱਜਣ ਦਾ ਰਾਹ ਨਹੀਂ ਹੋਣਾ ਹੈ। ਅਸੀਂ ਇਹ ਕਹਿਣਾ ਨਹੀਂ ਚਾਹੁੰਦੇ, ਔਰ ਇਹ ਗੱਲ ਵੈਸੇ ਮੈਂ ਜਿਹੜੀ ਮੇਨ ਮੀਟਿੰਗ VC FBI ਜਸਟਿਸ ਡਿਪਾਰਟਮੈਂਟ ਔਰ ਦੂਸਰੇ 3-4 ਮਹਿਕਮਿਆਂ ਦਾ ਨਾਲ ਇਹ ਕਿਹਾ ਸੀ ਕਿ ਭਾਈ ਅਸੀਂ ਟਰਸਟ ਕਰਦੇ ਹਾਂ ਤੁਹਾਡੀ ਹੈਂਡਲਿੰਗ ਤੇ, ਇਹ ਸਾਨੂੰ ਮਜਬੂਰ ਨਾ ਕਰਨ ਜਿਸ ਹੱਦ ਤੱਕ ਇਹ ਜਾ ਰਹੇ ਨੇ ਕਿ ਭਾਈ ਫਿਰ ਸਾਨੂੰ ਈਵਨ ਇਹਨਾਂ ਮੁਲਕਾਂ 'ਚ ਵੀ ਆਪਣੀ ਰੱਖਿਆ ਆਪ ਕਰਨੀ ਪਵੇਗੀ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਫਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।